असलामुअलैकुम गुड मॉर्निंग सोहणियो गुड मॉर्निंग लो भी सोहणियो ਅੱਜ ਅਸੀਂ ਥੋੜ੍ਹਾ ਜਿਹਾ ਬਾਹਰ ਨਿਕਲ ਆਏ ਹਾਂ ਸਵੇਰ ਤੋਂ ਬਾਰਿਸ਼ ਹੋ ਰਹੀ ਸੀ ਔਰ ਹਰ ਚੀਜ਼ ਨਿਖਰੀ ਨਿਖਰੀ ਪਈ ਲੱਗਦੀ ਹੈ ਇੰਨਾ ਚੰਗਾ ਪਿਆ ਲੱਗਦਾ ਸੀ ਸਵੇਰ ਜਦੋਂ ਮੈਂ ਉੱਠੀ ਆ ਨਾ ਤਾਂ ਉਦੋਂ ਬੜਾ ਮੌਸਮ ਐਸਾ ਹੋ ਰਿਹਾ ਸੀ ਕਿ ਦੂਰ ਤੱਕ ਬੱਦਲ ਉਹ ਬੱਦਲ ਔਰ ਬੜਾ ਐਸਾ ਲੱਗ ਰਿਹਾ ਸੀ ਕਿ ਬੜੀ ਬਾਰਿਸ਼ ਹੋਣੀ ਹੈ ਇਹ ਹਫਤਾ ਪੂਰਾ ਸਾਡੇ ਇਲਾਕੇ 'ਚ ਜਿਹੜਾ ਬਾਰਿਸ਼ ਦੀ ਪੇਸ਼ਨ ਗੋਈ ਹੈ ਕਿ ਪੂਰਾ ਹਫਤਾ ਹੀ ਬਾਰਿਸ਼ ਹੋਣੀ ਹੈ ਕਦੀ ਘੱਟ ਤੇ ਕਦੀ ਵੱਧ ਬਹਿਰਲ ਰੁਕਣੀ ਨਹੀਂ ਹੈ ਤੇ ਸਵੇਰ ਮੈਂ ਜੋ ਖਿੜਕੀ ਤੋਂ ਦੇਖਿਆ ਪੂਰਾ ਬੱਦਲੋ ਬੱਦਲ ਸੀ ਮੈਂ ਤੁਹਾਨੂੰ ਪਿੱਛੋਂ ਦਿਖਾਨੀ ਆ ਇਹ ਦੇਖ ਲਓ ਜੀ ਦੂਰ ਤੱਕ ਮੰਜ਼ਰ ਨਜ਼ਰ ਆਉਂਦਾ ਹੈ ਉਹ ਸਾਹਮਣੇ ਜਿਹੜੇ ਨਜ਼ਰ ਆ ਰਹੇ ਆ ਨਾ ਉੱਥੋਂ ਸਾਡਾ ਘਰ ਜਿਹੜਾ ਨਾ ਮੈਂ ਤੁਹਾਨੂੰ ਕਈ ਦਫਾ ਦੱਸਿਆ ਕਿ ਮਹਿਕਮਾ ਮੌਸਮ ਯਹਾਂ ਤੇ ਕਿ ਉੱਥੋਂ ਬੱਦਲ ਆਉਂਦੇ ਸਾਨੂੰ ਨਜ਼ਰ ਆ ਜਾਂਦੇ ਨੇ ਕਾਲੇ ਕਾਲੇ ਜਦੋਂ ਬੱਦਲ ਹੁੰਦੇ ਨਾ ਸਾਫ਼ ਪਤਾ ਚੱਲ ਜਾਂਦਾ ਕਿ ਹੁਣ ਬਾਰਿਸ਼ ਆ ਰਹੀ ਹੈ ਤੇ ਅੱਜ ਸਵੇਰ ਬੜਾ ਅਸਮਾਨ ਇਸ ਤਰ੍ਹਾਂ ਹੋ ਰਿਹਾ ਸੀ ਕਲੀਅਰ ਨਹੀਂ ਸੀ ਤੇ ਬਹਿਰ ਬਾਰਿਸ਼ ਹੋ ਕੇ ਹਟੀ ਹੈ ਤੇ ਅਸੀਂ ਜਿਹੜਾ ਨਿਕਲ ਆਏ ਆ ਇਹ ਜਿਹੜੀ ਬਿਨਸ ਅੱਜ ਜਾਣੀਆਂ ਸਨ ਨਾ ਰੈੱਡ ਵਾਲੀ ਬਿਨ ਮੁਖਤਲਿਫ ਘਰਾਂ ਦੇ ਬਾਹਰ ਤੁਹਾਨੂੰ ਪਿੱਛੇ ਨਜ਼ਰ ਵੀ ਆ ਰਹੀਆਂ ਹੋਣੀਆਂ ਨੇ ਤੇ ਸਾਡੀ ਵੀ ਗਈ ਸੀ ਤੇ ਉਹ ਬਿਨ ਅੰਦਰ ਕਰਨੀ ਸੀ ਤੇ ਮੈਂ ਕਿਹਾ ਚਲੋ ਮੈਂ ਥੋੜਾ ਜਿਹਾ ਬਿਨ ਵੀ ਅੰਦਰ ਕਰ ਲਵਾਂ ਤੇ ਥੋੜਾ ਜਿਹਾ ਅਸੀਂ ਗੱਪਸ਼ਪ ਵੀ ਕਰ ਲਈਏ ਤੁਹਾਨੂੰ ਨਜ਼ਾਰਾ ਦਿਖਾ ਦਈਏ ਬੜਾ ਅੱਛਾ ਪਿਆ ਲੱਗਦਾ ਹੈ ਦਿਲ ਕਰਦਾ ਪਿਆ ਇੱਥੇ ਖੜੀ ਰਵਾਂ ਕਿ ਠੰਡਕ ਐਸੀ ਹੈ ਕਿ ਮਜ਼ਾ ਦੇ ਰਹੀ ਹੈ ਕਿ ਸਕੂਨ ਆ ਰਿਹਾ ਕਿ ਸੁਬਾਹ ਤੋਂ ਅੰਦਰ ਹੀਟਿੰਗ ਵਿੱਚ ਹੈ ਨਾ ਤੇ ਬਸ ਫਿਰ ਬਾਅਦ ਦਫਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਵੇ ਤੇ ਬੜਾ ਅੱਛਾ ਲੱਗ ਰਿਹਾ ਹੁਣ ਬਸ ਦੁਆ ਕਰਿਓ ਮੈਂ ਤਾਂ ਤਿਲਕ ਨਾ ਪਵਾਂ ਕਿ ਇੱਥੇ ਬਸ ਤੁਹਾਡੇ ਸਾਹਮਣੇ ਹੀ ਧੜਮ ਤਖਤਾ ਸਾਡਾ ਹੋ ਜਾਵੇ ਇੱਥੇ ਸਾਡਾ ਜਿਹੜਾ ਲਾਉਣ ਦਾ ਹਿੱਸਾ ਵੇ ਨਾ ਗ੍ਰਾਸ ਹੈ ਮਿੱਟੀ ਹੈ ਤੇ ਉਹ ਫਿਰ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਹੈ ਨਾ ਤੇ ਸਾਰੀ ਇੱਥੋਂ ਮਿੱਟੀ ਨਿਕਲ ਕੇ ਨਾ ਤੇ ਇੱਥੇ ਜਾਂਦੀ ਹੈ ਇਹ ਜਿਹੜਾ ਫਰਸ਼ ਬਣਿਆ ਹੋਇਆ ਇਹਦੇ ਤੇ ਇਹਨੂੰ ਗਿੱਲਾ ਵੀ ਕਰ ਦਿੰਦੀ ਹੈ ਥੋੜਾ ਕਾਲਾ ਵੀ ਹੋ ਜਾਂਦਾ ਹੈ ਪਰ ਮਸਲਾ ਇਹ ਹੈ ਕਿ ਅਗਰ ਅਸੀਂ ਇੱਥੇ ਅੱਗੇ ਇੱਟਾਂ ਲਵਾ ਦਈਏ ਤਾਂ ਫਿਰ ਪਾਣੀ ਨਿਕਲਣ ਦਾ ਮਸਲਾ ਹੋ ਜਾਏਗਾ ਨਾ ਕਿ ਪਾਣੀ ਨਿਕਲੇਗਾ ਕਿਹੜੇ ਪਾਸੇ ਤੇ ਇਸ ਤੋਂ ਫਿਰ ਬਾਰਿਸ਼ ਦੇ ਦਿਨਾਂ ਵਿੱਚ ਫਿਰ ਇੱਥੇ ਇਹ ਥੋੜਾ ਮਸਲਾ ਹੋ ਜਾਂਦਾ ਵੇ ਤੇ ਬਈ ਉਹ ਤੇ ਹੁਣ ਅਸੀਂ ਆਦੀ ਆ ਨਾ ਚੀਜ਼ਾਂ ਦੇ ਚਲੋ ਜੀ ਇਹ ਅੰਦਰ ਕਰ ਦਿੱਤੀ ਹੈ ਤੇ ਅਸੀਂ ਨਾਲ ਨਾਲ ਕਰਾਂਗੇ ਆਪਣੇ ਕੰਮ ਕਾਜ ਤੇ ओए होए 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 पेपर बेंच जाएगा है वाला पेपर चलो जी असी हुण अंदर चलने ते अपना काम काज शुरू करने आज बनन लगियां फलियां ते आलू टमाटर कट के मैं रख ले टमाटर मेरे को फ्रीज़र वाले सन तो मैं कट के ना थोड़ा चॉप करके रख लेने तो बाकी असीं कटिंग शटिंग करनी है तो इत्थे मैं आटा भी गुन के रख लिया है तो हले जड़ा ना सारा मेरा खलारा पिया सारी हांडी पकेगी फिर मैं चीज़ां चुकांगी एक मास साहब अपने बिस्किट पता नहीं की लैके आ गया वे ए देखो वजन घटाने का सही तरीका एक पासे जड़ा ना कहता कि मैनू बॉयल वो दवो करके एक पासे फिर मिठा मिठे का शौकीन फिर मिठा लैके आ गया तो चलो जी ठीक है असी हुण कटिंग स्टार्ट करने अपनी लो जी अज पुरानी पेटी चों तेरियां यादां कढ के धुप्पे पाइयां ने अखां पर आईयां ने ते अज फिर जी थोड़ा जिहा इंसान है तो असी अफसरदा भी हो जाने ते असी खुश भी बड़ी जल्दी हो जाने ते अल्लाह पाक ने सारियां हिस्सा पाइयां ने यह जिहड़ियां फलियां सन मेरे हसबैंड नूं बड़ियां पसंद सन कि बहुत शौक दे नाल खांदे सन ते फरमाइश करके बनवाते सन मतलब है तो उन्होंने वफात तो बाद मैं 10 महीने हो चले ने तो एक दफ़ा भी नहीं आईयां हम 4-5 दिन पहले जो खुमाशना गई सब है तो मैं लैके आई सब मैं कहा चल पकावां पकाने की हिम्मत नहीं हो रही सी लेकिन जिवें ही कड्डियां ने ना तो फिर उन्होंने याद आ गई है पर एवे कि हुण जिंदगी विच इस तरह ही यादां भी चलणियां ने ते इस तरह ही जिहड़े ना खुशी और गम नाल नाल चलदे रहिंदे ने ते ओह साडी भी जिंदगी च ऐसे ही मकाम आ गए ने कि असीं हुण उन्हां यादां दे नाल नाल गुजारा करांगे ते चलो जी जिहड़े चले गए ने अल्लाह पाक उन्हां दी मगफरत फरमावे अल्लाह पाक उन्हां नूं जन्नतां च घर देवे जिन्हां जिन्हां दे प्यारे चले गए ने पिछले साल इन्हां दिनां च वहमो गुमान भी नहीं सी कि ऐसा हो जाएगा लेकिन बहरहाल अल्लाह रब्बुल इज़्ज़त दा जो हुक्म है उस असी सानू हर हालत च बंदे को सवाए शुक्र दे कोई चारा नहीं है
ਬੰਦਾ ਸ਼ੁਕਰ ਹੀ ਕਰਦਾ ਹੈ ਆਪਣੇ ਰੱਬ ਦਾ ਤੇ ਫਿਰ ਹੀ ਇਹਦਾ ਵੇ ਹਰ ਵਕਤ ਉਹਦਾ ਸ਼ੁਕਰ ਹੈ ਕਿ ਯਾ ਅੱਲਾਹ ਤੇਰਾ ਸ਼ੁਕਰ ਹੈ, ਯਾ ਅੱਲਾਹ ਤੇਰਾ ਸ਼ੁਕਰ ਹੈ। ਸ਼ੁਕਰ ਤੋਂ ਸਿਵਾ ਕੋਈ ਚਾਰਾ ਨਹੀਂ ਬੰਦੇ ਦੇ ਕੋਲ। ਤੇ ਅਸੀਂ ਵੀ ਸ਼ੁਕਰ ਅਦਾ ਕਰ ਰਹੇ ਹਾਂ ਅਲਹਮਦੁਲਿਲਾ। ਤੇ ਇਹ ਜੀ ਮੈਂ ਕੱਟ ਲਿਆ ਅੱਗੋਂ ਪਿੱਛੋਂ, ਇਹਨੂੰ ਮੈਂ ਜਿਹੜਾ ਨਾ ਕਾਬੂ ਵਿੱਚ ਹੀ ਮੈਂ ਕੱਟ ਲਿਆ ਵੇ ਕਿ ਫਿਰ ਬਹੁਤੀਆਂ ਖਿੱਲਰ ਜਾਣਗੀਆਂ ਨਾ ਤੇ ਫਿਰ ਮਸਲਾ ਹੋ ਜਾਏਗਾ। ਇਸ ਤੋਂ ਇਹਨੂੰ ਇਸ ਤਰ੍ਹਾਂ ਹੀ ਮੈਂ ਕਰ ਲਿਆ ਵੇ ਤੇ ਫਿਰ ਇਸ ਤੋਂ ਮੈਂ ਰਬੜ ਬੈਂਡ ਉਤਾਰ ਦੇਵਾਂਗੀ। ਇਹਨੂੰ ਬਰੀਕ ਬਰੀਕ ਅਸੀਂ ਕੱਟ ਲਵਾਂਗੇ। ਇਹ ਪਾਕਿਸਤਾਨ 'ਚ ਜਿਹੜੀਆਂ ਮਿਲਦੀਆਂ ਨੇ ਰੋਆਂ ਦੀਆਂ ਫਲੀਆਂ ਕਹਿੰਦੇ ਨੇ ਜਿਹਨਾਂ ਨੂੰ ਅਸੀਂ, ਉਹ ਥੋੜ੍ਹੀ ਕੱਢਣ ਵਾਲੀਆਂ ਵੀ ਹੁੰਦੀਆਂ ਨੇ। ਇਹ ਪਤਾ ਨਹੀਂ ਕਿਹੜੀ ਕਿਸਮ ਹੈ, ਮੈਨੂੰ ਇਹਦਾ ਨਾਂ ਨਹੀਂ ਪਤਾ। ਇੱਕ ਦਫਾ ਇੱਥੇ ਟਰਾਈ ਬੇਸ 'ਤੇ ਲੈ ਕੇ ਆਈ ਸਾਂ ਤੇ ਬੜੀਆਂ ਅੱਛੀਆਂ ਬਣੀਆਂ, ਆਲੂ ਪਾ ਕੇ ਬਣਾਏ ਨਾ ਬਹੁਤ ਟੇਸਟੀ ਬਣੀਆਂ। ਤੇ ਬਹਰਹਾਲ ਉਦੋਂ ਦਾ ਫਿਰ ਮੈਂ ਲੈ ਕੇ ਆਉਂਦੀ ਸਾਂ ਤੇ ਅਸੀਂ ਹਮੇਸ਼ਾ ਨੂੰ ਪਕਾਉਂਦੇ ਹਾਂ ਤੇ ਬੜੀ ਜ਼ਬਰਦਸਤ ਬਣਦੀਆਂ ਨੇ। ਇਸ ਦਫਾ ਗੈਰ ਮੁਤਵੱਕੋ ਤੌਰ 'ਤੇ ਕਾਫੀ ਮਹੀਨੇ ਬਾਅਦ ਬਣ ਰਹੀਆਂ ਨੇ, ਵਰਨਾ ਜਿਹੜਾ ਨਾ ਇਹ ਬਣਦੀਆਂ ਰਹਿੰਦੀਆਂ ਨੇ। ਤੇ ਚਲੋ ਜੀ ਮੈਂ ਨਾਲ ਥੋੜ੍ਹੀ ਜਿਹੀ ਤੁਹਾਡੇ ਕਮੈਂਟ ਦੇ ਹਵਾਲੇ ਨਾਲ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਕਮੈਂਟ ਇਹਦਾ ਮੈਂ ਇੱਥੇ ਨਾਲ ਹੀ ਰੱਖ ਲਈ ਸੀ ਟੈਬਲੇਟ, ਇਹਦੇ ਉੱਪਰ ਭਾਵੇਂ ਤੋਂ ਰੱਬ ਕਰਕੇ ਡਿੱਗ ਪਵੇ ਤੇ ਨਾਲ ਅਸੀਂ ਤੁਹਾਡੇ ਥੋੜ੍ਹੇ ਕਮੈਂਟ 'ਤੇ ਵੀ ਜ਼ਿਕਰ ਕਰ ਲੈਂਦੇ ਹਾਂ। ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਕਿ ਸ਼ਬੀਰ ਹੁਸੈਨ ਸਾਹਿਬ ਨੇ ਤਾਂ ਦਾਲ 'ਤੇ ਵੀ ਬੜਾ ਅੱਛਾ ਕਮੈਂਟ ਕੀਤਾ ਸੀ ਕਿ ਤੁਸੀਂ ਦਾਲ ਤੇ ਅੰਮ੍ਰਿਤਸਰੀ ਸਟਾਈਲ ਦੀ ਬਣਾਈਏ ਤੇ ਤੁਸੀਂ ਅੰਮ੍ਰਿਤਸਰੀ ਸਟਾਈਲ ਦੀ ਬਣਾਈਏ ਦਾਲ ਤੇ ਬੜੀ ਅੱਛੀ ਬਣਾਈ ਹੈ। ਤਾਂ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਹਾਨੂੰ ਅੰਮ੍ਰਿਤਸਰੀ ਦਾਲ ਅੱਛੀ ਗਈ। ਅੰਮ੍ਰਿਤਸਰ ਦਾ ਪਾਪੜ ਤੇ ਮਸ਼ਹੂਰ ਨੇ, ਅੰਮ੍ਰਿਤਸਰੀ ਦੇ ਪਾਪੜ ਵੇ ਮੈਂ ਖਾਨੀ ਆ, ਰੋਜ਼ ਰੋਜ਼ ਦੀ ਪੀੜ ਵੇ ਮੈਂ ਸਹਿਨੀ ਆ। ਤੇ ਤੁਸੀਂ ਪਾਪੜ ਤੇ ਮਸ਼ਹੂਰ ਹੈਗੇ ਹੀ ਸਰ। ਤੁਸੀਂ ਜਿਹੜਾ ਨਾ ਦਾਲ ਵੀ ਸਾਡੀ ਪਸੰਦ ਕਰ ਲਈ ਤੇ ਬਹੁਤ ਅੱਛੀ ਬਣੀ ਸੀ, ਸਾਦੀ ਜਿਹੀ। ਸਾਦੀ ਜਿਹੀ ਨਾਲ ਖਾਣੀ ਹੁੰਦੀ ਹੈ ਨਾ ਤੇ ਤੜਕਾ ਅਸੀਂ ਜ਼ਿਆਦਾਤਰ ਪਹਿਲੇ ਹੀ ਲਾਉਂਦੀ ਹਾਂ। ਮੇਰੇ ਜ਼ਿਆਦਾਤਰ ਸਟਾਈਲ ਹੈ ਕਿ ਦਾਲ ਨੂੰ ਤੜਕਾ ਪਹਿਲੇ ਹੀ ਲਾਉਂਦੇ ਹਾਂ। ਤੇ ਪੰਜਾਬੀ ਸਟਾਈਲ 'ਚ ਸਾਦੇ ਸਾਦੇ ਖਾਣੇ ਜ਼ਿਆਦਾ ਨੇ। ਸਾਡੇ ਖਾਣਿਆਂ ਵਿੱਚ ਮਸਾਲੇ ਵਗੈਰਾ ਜ਼ਰਾ ਘੱਟ ਇਸਤੇਮਾਲ ਹੁੰਦੇ ਨੇ। ਜਿਵੇਂ ਉਰਦੂ ਸਪੀਕਿੰਗ ਲੋਕ ਨੇ, ਇਹਨਾਂ ਦੇ ਖਾਣੇ ਬੜੇ ਚਟਪਟੇ ਹੁੰਦੇ ਨੇ। ਕਦੇ ਬਰਿਆਨੀ, ਨਿਹਾਰੀ, ਕੋਰਮਾ ਸਾਰੇ ਫਹਿਰਿਸਤ ਆ ਗਏ ਨੇ। ਕੱਪੜੇ ਖੁਸ਼ਬੂਆਂ ਮਸਾਲਿਆਂ ਦੀ ਵਜ੍ਹਾ ਦੇ ਨਾਲ ਕੁਛ ਚੀਜ਼ਾਂ ਐਸੀਆਂ ਛਾ ਜਾਂਦੀਆਂ ਨੇ ਨਾ, ਫਿਰ ਜ਼ੁਬਾਨ ਨੂੰ ਚਸਕੇ ਲੱਗ ਜਾਂਦੇ ਨੇ। ਵਰਨਾ ਸਾਡੇ ਪੰਜਾਬੀਆਂ ਦੇ ਖਾਣੇ ਵੀ ਸਿੱਧੇ ਸਿੱਧੇ ਹੁੰਦੇ ਨੇ। ਸਿੱਧਾ ਪੁਲਾਓ ਬਣਾ ਲਵੋ ਤੇ ਸਿੱਧਾ ਹਰ ਖਾਣਾ ਜਿਹੜਾ ਅੱਛਾ ਵੇ। ਮੁਖਤਲਿਫ ਲੋਕ ਸਾਰੇ ਮੁਖਤਲਿਫ ਕੌਮਾਂ ਨੇ, ਮੁਖਤਲਿਫ ਇਲਾਕਿਆਂ 'ਚ ਲੋਕ ਰਹਿੰਦੇ ਨੇ ਤੇ ਫਿਰ ਆਪਣੇ ਆਪਣੇ ਸਟਾਈਲ ਨਾਲ ਖਾਣਾ ਬਣਾਉਂਦੇ ਨੇ। ਪਹਿਲੇ ਜ਼ਮਾਨੇ 'ਚ ਤੇ ਪਤਾ ਹੀ ਨਹੀਂ ਚੱਲਦਾ ਸੀ ਡਿਸ਼ਾਂ ਦਾ ਕਿ ਇਸ ਤਰ੍ਹਾਂ, ਲੇਕਿਨ ਹੁਣ ਤੇ ਬੜੀ ਵੈਰਾਈਟੀ ਹੈ। ਤੁਸੀਂ ਬਾਹਰ ਵੀ ਜਾਂਦੇ ਹੋ, ਰੈਸਟੋਰੈਂਟਸ ਤੋਂ ਨਵੇਂ ਨਵੇਂ ਖਾਣੇ ਟਰਾਈ ਕਰਦੇ ਹੋ ਤੇ ਬੜਾ ਚੰਗਾ ਲੱਗਦਾ ਵੇ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਕਿ ਬਈ ਪਹਿਲੇ ਜਿਹੜਾ ਨਾ ਅਸੀਂ ਮੈਂ ਘੜੀ ਜਿਹੜਾ ਨਾ ਨਹੀਂ ਕੱਪੜੇ ਜਿਹੜੇ ਬੜੇ ਸ਼ੌਕ ਨਾਲ ਪਾ ਲੈਂਦਾ ਸਾਂ ਤੇ ਹੁਣ ਤੇ ਬਈ ਅਲਹਮਦੁਲਿਲਾ ਜੋ ਮਿਲ ਜਾਵੇ ਉਹ ਪਾ ਲੈਂਦੇ ਆ। ਤੇ ਬਾਕੀ ਬਈ ਬਚਪਨਾ ਤੇ ਇਹੀ ਹੁੰਦਾ ਨਾ ਕਿ ਸ਼ੌਕ ਹੁੰਦੇ ਨੇ ਚੀਜ਼ਾਂ ਦੇ ਤੇ ਖਿਡੌਣਿਆਂ ਦੇ ਸ਼ੌਕ ਤੇ ਮਾਂ ਬਾਪ ਨੂੰ ਫਰਮਾਇਸ਼ਾਂ ਕਰਨੇ ਆ ਅਸੀਂ। ਫਿਰ ਜੋ ਵੱਡੇ ਹੋ ਜਾਂਦੇ ਆ ਫਿਰ ਉਹ ਫਰਮਾਇਸ਼ਾਂ ਨਹੀਂ ਅਸੀਂ ਕਰਦੇ, ਫਿਰ ਬਸ ਜੋ ਮਿਲ ਜਾਂਦਾ ਅਸੀਂ ਪਾ ਲੈਂਦੇ ਹਾਂ। ਫਰਮਾਇਸ਼ਾਂ ਸਿਰਫ ਮਾਂ ਬਾਪ ਦੇ ਨਾਲ ਹੀ ਹੁੰਦੀਆਂ ਨੇ ਕਿ ਬੰਦਾ ਉਹ ਲਾਡ ਚੁੱਕਦੇ ਨੇ ਸਾਡੇ। ਤੇ ਲਾਡ ਦੇਖਣ ਵਾਲਾ ਦੌਰ ਜਿਹੜਾ ਹੁੰਦਾ ਨਾ ਬਚਪਨ ਹੀ ਹੁੰਦਾ ਜਦੋਂ ਮਾਂ ਬਾਪ ਤੁਹਾਡੇ ਦੇਖਦੇ ਨੇ, ਉਹ ਤੁਸੀਂ ਬੜਾ ਉਤ ਕਰਦੇ ਹੋ। ਤੇ ਚਲੋ ਜੀ ਸ਼ਬੀਰ ਹੁਸੈਨ ਸਾਹਿਬ ਬਹੁਤ ਸ਼ੁਕਰੀਆ। ਉਜ਼ਮਾ ਨੇ ਕਮੈਂਟ ਕੀਤਾ ਵੇ ਕਿ ਵੀ ਮਾਸ਼ਾਅੱਲਾ ਟੋਪੀ ਤੁਸੀਂ ਪਾ ਕੇ ਦੇਖਿਆ। ਪਹਿਲੇ ਜਿਹੜਾ ਮੈਂ ਕਮੈਂਟ ਕੀਤਾ ਸੀ, ਪਹਿਲਾ ਵਲੌਗ ਜਿਹੜਾ ਮੈਂ ਤੁਹਾਡਾ ਦੇਖਿਆ ਸੀ ਨਾ, ਉਹ ਇਸੇ ਹੀ ਦੇਖਿਆ ਸੀ ਕਿ ਤੁਸੀਂ ਗੁਲਾਬੀ ਰੰਗ ਦੀ ਟੋਪੀ ਪਾਈ ਸੀ ਤੇ ਉਦੋਂ ਮੈਂ ਪਹਿਲਾ ਕਮੈਂਟ ਕੀਤਾ ਸੀ। ਸ਼ਾਇਦ ਨਵਾਬੀ ਉਜ਼ਮਾ ਤੁਹਾਡੀ ਯਾਦਦਾਸ਼ਤ ਨੂੰ ਤੇ ਦੱਸ ਦੇਣੀ ਪਏਗੀ ਕਿ ਤੁਹਾਡੀ ਯਾਦਦਾਸ਼ਤ ਬਈ ਬੜੀ ਅੱਛੀ ਹੈ ਮਾਸ਼ਾਅੱਲਾ। ਕਿ ਤੇ ਮੈਨੂੰ ਯਾਦ ਨਹੀਂ ਹੈ ਕਿ ਤੁਸੀਂ ਕਮੈਂਟ, ਤੁਸੀਂ ਖੈਰ ਮੇਰਾ ਪੁਰਾਣਾ ਦੇਖ ਰਹੇ ਹੋ ਲੇਕਿਨ ਮੈਨੂੰ ਇਹ ਯਾਦ ਨਹੀਂ ਸੀ ਕਿ ਪਹਿਲਾ ਕਮੈਂਟ ਤੁਸੀਂ ਕਿਹੜੀ ਵੀਡੀਓ 'ਤੇ ਕੀਤਾ, ਪਰ ਤੁਸੀਂ ਯਾਦ ਦਿਲਾਇਆ ਤਾਂ ਬਹੁਤ ਸ਼ੁਕਰੀਆ ਬਈ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਇੰਨਾ ਵੀ ਯਾਦ ਰੱਖਿਆ ਸਾਡੇ ਕਿ ਅਸੀਂ ਉਸ ਦਿਨ ਗੁਲਾਬੀ ਟੋਪੀ ਪਾਈ ਸੀ। ਤੇ ਬਹੁਤ ਸ਼ੁਕਰੀਆ ਤੇ ਤੁਹਾਡੀ ਮੁਹੱਬਤਾਂ ਦਾ। ਤੇ ਬਾਕੀ ਜਿਹੜਾ ਅਨੀਲਾ ਨੇ ਲਿਖਿਆ ਹੈ ਕਿ ਬਈ ਤੁਸੀਂ ਗਾਣਾ ਗਾ ਦਿੱਤਾ ਸ਼ੇਅਰਿੰਗ, ਤੇ ਉਹਨਾਂ ਨੂੰ ਥੈਂਕ ਯੂ ਕਿਹਾ ਵੇ। ਤੇ ਸੌਂਗ ਯੰਗ ਲੇਡੀ ਨੇ ਸੌਂਗ ਸੁਣਾ ਦਿੱਤਾ ਵੇ ਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ। ਯੰਗ ਲੇਡੀ ਕਹਿ ਦਿੰਦੇ ਹੋ ਤੁਸੀਂ ਅਨੀਲਾ, ਮੈਨੂੰ ਇਮਾਨ ਨਾਲ ਬੜੀ ਟੌਨਕ ਦਾ ਕੰਮ ਕਰ ਜਾਂਦਾ ਯੰਗ ਲੇਡੀ। ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾਈ, ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾਈ, ਚੀਰ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿੱਗਾ ਮਾਰਦਾ ਈ ਵੇ ਮੇਰਾ ਲੌਂਗ ਗਵਾਚਾ। ਤੇ ਲੌਂਗ ਗਵਾਚਾ ਅਨੀਲਾ ਲਈ ਚਲੋ ਅਸੀਂ ਗਾ ਦਿੰਦੇ ਹਾਂ ਕਿ ਅਨੀਲਾ ਨੂੰ ਅੱਛਾ ਲੱਗਦਾ, ਸਾਰਿਆਂ ਨੂੰ ਅੱਛਾ ਲੱਗਦਾ ਵੇ। ਇਹਨਾਂ ਵੀ ਇਹੀ ਕਹਿੰਦੇ ਨੇ ਕਿ ਵੀ ਤੁਸੀਂ ਜਿਹੜਾ ਕਰ ਦਿੰਦੇ ਹੋ ਨਾ
ਗਾਣਾ ਸ਼ਾਣਾ ਗਾ ਦਿੰਦੇ ਹੋ, ਸਾਡਾ ਦਿਲ ਜਿਹੜਾ ਨਾ ਹੋਰ ਹੋ ਜਾਂਦਾ ਵੇ। ਤੇ ਇਹਨਾਂ ਨੇ ਵੀ, ਤੁਸੀਂ ਸਾਰਿਆਂ ਨੇ ਕਿਹਾ ਕਿ ਭਈ ਤੁਹਾਡੇ ਕੱਪੜੇ ਬਹੁਤ ਅੱਛੇ ਨੇ, ਅੱਲਾ ਪਾਕ ਇਹਨਾਂ ਨੇ ਕਿਹਾ ਕਿ ਪਾਣਾ ਨਸੀਬ ਕਰੇ। ਉਹ ਜ਼ੁਬਾਨ ਵੀ ਇਹੀ ਕਿਹਾ ਕਿ ਦੋਨੋਂ ਸੂਟ ਬੜੇ ਚੰਗੇ ਨੇ। ਬਸ ਭਈ ਸਾਦੇ ਸਾਦੇ ਜਿਹੇ ਸੂਟ ਨੇ। ਅਸੀਂ ਹੁਣ ਈਦ ਦੀਆਂ ਤਿਆਰੀਆਂ ਦੇਖ ਲਓ, ਅਸੀਂ ਜਿੱਤ ਗਏ ਆ, ਨੰਬਰ 1 ਹੋ ਗਏ ਆ ਕਿ ਅਸੀਂ ਈਦ ਦੀਆਂ ਤਿਆਰੀਆਂ ਕੰਪਲੀਟ ਵੀ ਕਰ ਲਈਆਂ ਨੇ। ਇਹ 2 ਸੂਟ ਆ ਗਏ ਨੇ ਤੇ ਚਲੋ ਜੀ ਈਦ ਤੇ ਪਾਵਾਂਗੇ। ਤੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਕਿ ਤੁਸੀਂ ਜਿਹੜਾ ਨਾ ਨਾਲੋਂ ਨਾਲ ਕਮੈਂਟ ਵੀ ਕਰਦੇ ਹੋ। ਤੇ ਸ਼ਮਾ ਨੇ ਕਮੈਂਟ, ਸ਼ਮਾ ਨੂੰ ਸਾਡੀ ਕੁਕਿੰਗ ਵੀ ਬੜੀ ਅੱਛੀ ਲੱਗੀ ਸੀ, ਇਰਨਾ ਨੂੰ ਵੀ ਬੜੀ ਅੱਛੀ ਲੱਗੀ ਸੀ ਕੁਕਿੰਗ, ਕਿ ਤੁਹਾਡੇ ਮਾਂ ਪੁੱਤਰ ਦੀ ਵੀ ਕੁਕਿੰਗ ਤੇ ਬੜੀ ਜ਼ਬਰਦਸਤ ਹੈ। ਛਾ ਗਏ ਹੋ ਤੁਸੀਂ ਤੇ ਜੇ ਚੰਗਾ ਵੀ ਹੋਏਗਾ ਤੇ ਵਾਕਈ ਵੀ ਸਭ ਨੂੰ ਪਸੰਦ ਵੀ ਆਇਆ ਸੀ ਖਾਣਾ। ਔਰ ਸ਼ਮਾ ਨੇ ਵੀ ਦਾਤ ਦਿੱਤੀ ਸੀ ਸਾਨੂੰ, ਤੇ ਸ਼ਮਾ ਨੇ ਕੱਲ ਕਿਹਾ ਬਈ ਅਸੀਂ ਤੇ ਹਰ ਰੰਗ ਪਾ ਲੈਂਦੇ ਆ, ਤੇ ਹਰ ਰੰਗ ਪਾਉਂਦੇ ਆ। ਤੇ ਸ਼ਮਾ ਬਹੁਤ ਚੰਗਾ ਕਰਦੇ ਹੋ ਕਿ ਜ਼ਿੰਦਾ ਦਿਲ ਲੋਕਾਂ ਦੀ ਇਹ ਪਛਾਣ ਹੁੰਦੀ ਹੈ ਕਿ ਹਰ ਰੰਗ ਉਹਨਾਂ ਨੂੰ ਚੰਗਾ ਲੱਗਦਾ, ਕਿ ਜ਼ਿੰਦਗੀ ਦਾ ਹਰ ਰੰਗ ਹੀ ਅੱਛਾ ਹੋਵੇ। ਇਸ ਤਰ੍ਹਾਂ ਇਹ ਰੰਗ ਵੀ ਜਿਹੜੇ ਨੇ ਅੱਲਾ ਪਾਕ ਦੇ ਬਣਾਏ ਹੋਏ ਨੇ ਨਾ, ਤੇ ਸਾਨੂੰ ਅੱਛੇ ਲੱਗਦੇ ਨੇ। ਤੇ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਮੈਂ ਫਿਰ ਇੱਕ ਦਫਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਆਪਣਾ ਵਕਤ, ਕੀਮਤੀ ਵਕਤ ਮੈਨੂੰ ਦਿੰਦੇ ਹੋ, ਮੇਰੇ ਵਿਹੜੇ 'ਚ ਆਉਂਦੇ ਹੋ ਤੇ ਰੌਣਕ ਲੱਗ ਜਾਂਦੀ ਹੈ। ਯਕੀਨ ਮੰਨੋ ਫਿਰ ਗੱਲ ਕਰਨ ਦਾ ਨਾ ਸਾਨੂੰ ਮੌਕਾ ਮਿਲਦਾ ਵੇ। ਤੇ ਅੱਛਾ, 1-2 ਹੋਰ ਨਵੇਂ ਕਮੈਂਟ ਆਏ ਨੇ, ਮਾਸ਼ਾਅੱਲਾ ਜੀ। ਉਹਨਾਂ ਦੀ ਇੱਕ ਆਈਡੀ ਅਜੀਬ ਅਜੀਬ ਜੀ ਹੁੰਦੀ ਹੈ ਨਾ, ਮੇਰੇ ਕੋਲ ਨਾ ਪੜ੍ਹਨ 'ਚ ਥੋੜ੍ਹਾ ਜਿਹਾ ਨਾ ਮੁਸ਼ਕਿਲ ਹੋ ਜਾਂਦੀ ਹੈ। ਫਿਰ ਮੈਂ ਕਹਿੰਦੀ ਮੈਂ ਗਲਤ ਨਾ ਪੜ੍ਹ ਜਾਵਾਂ। ਸ਼ਹਿਜ਼ਾਦ ਅਸ਼ਰਫ ਦਾ ਵੀ ਕਮੈਂਟ ਆਇਆ ਵੇ, ਤੇ ਇਹਨਾਂ ਨੇ ਵੀ ਕਿਹਾ ਕਿ 버ਗਰ ਪਾਰਟੀ ਵੀ ਬੜੀ ਚੰਗੀ ਤੁਹਾਡੀ। ਤੇ 버ਗਰ ਵਾਕਈ ਨਹੀਂ, ਘਰ ਦੇ 버ਗਰ ਦਾ ਉਹ ਹੋਮਮੇਡ ਫੂਡ ਦਾ ਤੇ ਕੋਈ ਜਵਾਬ ਹੀ ਨਹੀਂ ਹੁੰਦਾ ਨਾ, ਕਿ ਤੁਸੀਂ ਜਦੋਂ ਘਰ ਦਾ ਬਣਿਆ ਖਾਣਾ ਖਾਂਦੇ ਹੋ ਤੇ ਬੜਾ ਅੱਛਾ ਬਣਦਾ ਵੇ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ 버ਗਰ ਵੀ ਪਸੰਦ ਕੀਤੇ, ਤੁਸੀਂ ਸਾਡੇ ਗਾਣੇ ਵੀ ਪਸੰਦ ਕੀਤੇ। ਤੇ ਚਲੋ ਜੀ ਅਸੀਂ ਹੁਣ ਨਾਲ ਨਾਲ ਬਣਾਉਂਦੇ ਹਾਂ ਹਾਂਡੀ, ਤੇ ਤੁਹਾਨੂੰ ਸ਼ਾਮਿਲ ਰੱਖਦੇ ਹਾਂ। ਆਲੂ ਵੀ ਅਸੀਂ ਕੱਟ ਲਏ ਨੇ, ਤੇ ਨਾਲ ਜਿਹੜਾ ਅਸੀਂ ਪਿਆਜ਼ ਚੌਪ ਕਰ ਲਿਆ। ਤੇ ਹੁਣ 2 ਹਰੀਆਂ ਮਿਰਚਾਂ ਜਿਹੜੀਆਂ ਨੇ ਮੈਂ ਚੌਪ ਕਰਨ ਲੱਗੀ ਆ। ਇਹ ਬਹੁਤ ਅੱਛਾ ਹੈਂਡ ਚੌਪਰ ਹੈ, ਤੇ ਮੈਂ ਵੀ ਸਾਰਿਆਂ ਨੂੰ ਕਹਾਂਗੀ ਜਿਹੜੇ ਵੀ ਲੈ ਸਕਦੇ ਨੇ ਨਾ ਉਹ ਲੈ ਲੈਣ। ਬਹੁਤ ਅੱਛੀ ਚੀਜ਼ ਹੈ, ਤੇ ਚੌਪਿੰਗ ਕਰਨਾ ਬੜਾ ਆਸਾਨ ਹੋ ਗਿਆ। ਇਹ ਦੇਖ ਲਓ ਮਿੰਟਾਂ ਸਕਿੰਟਾਂ 'ਚ ਮਿਰਚਾਂ ਵੀ ਹੋ ਗਈਆਂ, ਤੇ ਬੜੀ ਆਸਾਨੀ ਦੇ ਨਾਲ ਹੋ ਜਾਂਦਾ ਕੰਮ। ਆਇਲ ਅਸੀਂ ਪਾ ਦੇਵਾਂਗੇ, ਔਰ ਨਾਲ ਅਸੀਂ ਪਾ ਦੇਵਾਂਗੇ ਚੌਪ ਕੀਤਾ ਹੋਇਆ ਪਿਆਜ਼। ਪਿਆਜ਼ ਸਾਡੇ ਹਲਕੇ ਗੁਲਾਬੀ ਹੋ ਗਏ ਨੇ, ਇਹਦੇ ਵਿੱਚ ਆਲੂ ਸ਼ਾਮਿਲ ਕਰ ਦੇਵਾਂਗੇ। ਆਲੂ ਨੂੰ ਅਸੀਂ ਥੋੜਾ ਜਿਹਾ ਪਿਆਜ਼ ਦੇ ਨਾਲ ਕਰ ਲਿਆ। ਇਹਦੇ ਵਿੱਚ ਜਾਏਗਾ ਟਮਾਟਰ, ਇਹਦੇ ਵਿੱਚ ਜਾਏਗੀ ਹਰੀ ਮਿਰਚ ਜਿਹੜੀ ਚੌਪ ਕੀਤੀ ਸੀ, ਔਰ ਇਹਦੇ ਵਿੱਚ ਜਾਏਗਾ ਨਮਕ, ਮਿਰਚ, ਹਲਦੀ, ਜਿਹੜਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਓਗੇ, ਜਿਹੜਾ ਵੀ ਤੁਸੀਂ ਤੇਜ਼ ਜਾਂ ਜ਼ਿਆਦਾ। ਬਸ ਅਸੀਂ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ। ਆਲੂ ਹੁਣ ਭੁੱਜ ਗਏ ਨੇ ਮਸਾਲੇ ਦੇ ਵਿੱਚ। ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਜਿਹੜੀ ਅਸੀਂ ਫਲੀਆਂ ਕੱਟੀਆਂ ਹੋਈਆਂ ਸਨ ਨਾ, ਉਹ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ। ਥੋੜਾ ਜਿਹਾ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ, ਔਰ ਫਿਰ ਨਾਲ ਹੀ ਅਸੀਂ ਅੱਗ ਕਰ ਦਾਂਗੇ ਹਲਕੀ, ਤਾਂ ਕਿ ਦਮ ਵਿੱਚ ਗਲਣ। ਪਾਣੀ ਤਾਂ ਅਸੀਂ ਪਾਣਾ ਨਹੀਂ, ਸਬਜ਼ੀ ਵਿੱਚ ਪਾਣੀ ਪਾ ਕੇ ਨਹੀਂ ਪੱਕਦਾ। ਸਬਜ਼ੀ ਹਮੇਸ਼ਾ ਦਮ 'ਚ ਪੱਕਦੀ ਹੈ, ਫਿਰ ਹੀ ਮਜ਼ੇਦਾਰ ਬਣਦੀ ਹੈ। ਤੇ ਬਸ ਇਹਨੂੰ ਅਸੀਂ ਹਲਕੀ ਅੱਗ ਕਰ ਦੇਵਾਂਗੇ ਔਰ ਢੱਕਣ ਰੱਖ ਦੇਵਾਂਗੇ, ਔਰ ਫਿਰ ਥੋੜ੍ਹੀ ਦੇਰ ਬਾਅਦ ਇਹਨੂੰ ਅਸੀਂ ਦੇਖਾਂਗੇ। ਖਾਣਾ ਬਣਾਉਂਦੇ ਹੋ ਨਾ, ਫਿਰ ਤੁਹਾਨੂੰ ਗਰਮੀ ਲੱਗਦੀ ਹੈ, ਔਰ ਪਸੀਨੇ ਆਉਂਦੇ ਹੀ ਆਉਂਦੇ ਨੇ। ਤੇ ਇਸ ਤੋਂ ਸਾਨੂੰ ਵੀ ਆ ਰਹੇ ਨੇ, ਪਰ ਮੈਨੂੰ ਕੁਝ ਕੁਦਰਤੀ ਵੀ ਜ਼ਿਆਦਾ ਪਸੀਨਾ ਆਉਂਦਾ। ਕਿਸੇ ਦੀ ਬਾਡੀ ਐਸੀ ਹੁੰਦੀ ਹੈ ਨਾ, ਜ਼ਿਆਦਾ ਪਸੀਨਾ ਆਉਂਦਾ। ਮੈਂ ਮਲੇਸ਼ੀਆ ਇੱਕ ਦਫਾ ਗਈ, ਉੱਥੇ ਮੇਰੇ ਤਾਇਆਜ਼ਾਦ ਭਾਈ ਰਹਿੰਦੇ ਨੇ। ਉਹਨਾਂ ਦੀ ਮਿਸਿਸ ਨੂੰ ਮੈਂ ਕਿਹਾ ਭਾਬੀ ਮੈਨੂੰ ਤਾਂ ਬੜਾ ਪਸੀਨਾ ਆਉਂਦਾ, ਕੀ ਮੁਸੀਬਤ ਹੈ? ਉਹ ਕਹਿਣਗੇ ਇਹ ਤਾਂ ਬੜੀ ਚੰਗੀ ਗੱਲ ਹੈ ਬਈ, ਤੈਨੂੰ ਪਸੀਨਾ ਆਉਂਦਾ ਵੇ। ਪਸੀਨਾ ਆਉਣਾ ਸਿਹਤ ਦੀ ਨਿਸ਼ਾਨੀ ਹੁੰਦੀ ਹੈ। ਸਾਨੂੰ ਤਾਂ ਕਦੀ ਪਸੀਨਾ ਹੀ ਨਹੀਂ ਆਉਂਦਾ, ਅਸੀਂ ਤਾਂ ਕੋਸ਼ਿਸ਼ ਕਰਨੀ ਕਿ ਪਸੀਨਾ ਆਵੇ। ਤੇ ਮੈਂ ਬੜੀ ਹੈਰਾਨ ਹੋਈ ਕਿ ਅੱਛਾ ਐਸੇ ਵੀ ਲੋਕ ਹੁੰਦੇ ਨੇ ਜਿਹਨਾਂ ਨੂੰ ਪਸੀਨਾ ਨਹੀਂ ਆਉਂਦਾ। ਤੇ ਇਸ ਤਰ੍ਹਾਂ ਬਾਕੀ ਕੁਝ ਲੋਕ ਹੁੰਦੇ ਨੇ। ਮੇਰੇ ਹਸਬੈਂਡ ਦੀ ਇੱਕ ਦੋਸਤ ਸਨ ਬੜੇ ਅੱਛੇ, ਤੇ ਉਹਨਾਂ ਦੀ ਮਿਸਿਸ ਜਿਹੜੇ ਨਾ, ਉਹਨਾਂ ਨੂੰ ਮੈਂ ਦੇਖਦੀ ਹੁੰਦੀ ਸਾਂ, ਉਹਨਾਂ ਨੇ ਜੂੜਾ ਕੀਤਾ ਹੁੰਦਾ ਸੀ, ਲਿਪਸਟਿਕ ਲਾਈ ਹੋਣੀ, ਔਰ ਮਤਲਬ ਅਪਡੇਟ ਰਹਿੰਦੇ ਸਨ ਮਾਸ਼ਾਅੱਲਾ। ਪਰ ਹੁਣ ਪਸੀਨਾ ਹੀ ਨਹੀਂ ਆਉਂਦਾ ਸੀ। ਮੈਂ ਸਾਹਮਣੇ ਬੈਠੀ ਆਪਣੇ 100 ਦਫਾ ਪਸੀਨੇ ਸਾਫ਼ ਕਰਨੀ ਹੁੰਦੀ ਸਾਂ। ਮੈਨੂੰ ਇੰਨਾ ਹੁੰਦਾ ਸੀ ਯਾਰ ਮੇਰੇ ਵੀ ਅਗਰ ਇਸ ਤਰ੍ਹਾਂ ਦੀ ਸਕਿਨ ਹੋਵੇ ਕਿ ਪਸੀਨਾ ਨਾ ਆਵੇ, ਤੇ ਫਿਰ ਤਾਂ ਮੈਂ ਵੀ ਕੋਈ ਥੋੜਾ ਮੇਕਅਪ ਸ਼ੇਕਅਪ ਕਰ ਹੀ ਲਿਆ ਕਰਾਂ। ਤੇ ਲੋ ਬਈ ਮੂਲੀ ਅਸੀਂ ਸੋਹਣੀ ਕੱਟ ਲਈ ਹੈ,
मूली नूं इहदे हमेशा पत्तियां दे नाल खाना चाहिए। मूली नूं उहदा पत्ता ही हजम करदा वे, ते छोटा पत्ता भी जरूर कटिया करो। मिठी शहद, इस तो मैनूं याद आ गई बचपन की एक याद कि जो उस जमाने से लोग खेतों में बैठ के खाते होंदे सन, घरों इन्ना कि लूण लै जाना, ज़्यादा खेतों से काम करते सन, शलजम पट्टने, मूलियां पट्टनियां काम करते होंदे सन लोग, तो वो फिर उत्थे भुख लग जाती होंदी सी, फिर उत्थे लूण जिहड़ा पुड़ी च पा के रखिया होंदा सी बोझे विच, इस तरह मूली कड्ढनी या शलजम कड्ढने ते लोकां ने धो के तो फिर उत्थे ही मतलब खा लेने लूण ला के बस उन्होंने। और असीं अपनी खाला के पिंड भी जाने होंदे सन, खालू ने सानू लै जाना कि आओ खरबूजियां दे, उन्होंने खरबूजे लगे होंदे सन बाहर, तो बस उत्थे जाना सी खालू दे नाल। खालू नूं इन्नी महारत सी, इन्ना पता सी किहड़ा खरबूजा मिठा वे ते किहड़ा फिक्का वे, सानू ते नहीं पता चलदा बई। तो उन्होंने खालू ने माफ़ी चाहती है, तो खालू ने ना सोहना जिहा सुंघ के खरबूजा वेल तो तोड़ना, तो खालू ने हत्थ दे नाल ही इन्हां नूं इस तरह पंच करना, ओ बई लो बई एक एक टिक्की सारिਆਂ ਨੂੰ फड़ा देनी, फिर दूसरा तोड़ना, तो उत्थे कोई ना जरासीम लगते सन, ना कोई तोड़दा, ना हत्थ तोड़ने ने, सीधा जमीन तो खरबूजा तोड़ना तो बस सारिਆਂ ने खा लिया। कई खरबूजे तोड़ने भी सारे असीं बच्चे गए होंदे सन खालू दे नाल, खालू आप भी खांदे सन ते सानू भी खवांदे सन। इस तरह लोग सब्जियां जड़ियां ना जरूर खांदे होंदे सन, अपनियां ताज़ियां ही पट के, ते खासकर गाजरां, मूलियां, शलजम और जिन्होंने खरबूजे लगे होंदे सन, जो कोई खेतों च काम करता सी, जिहड़ी खाण पीण वाली चीज़ होंदी सी फसल, वो फिर लोग इस तरह ही खांदे सन कि बई रज लवो हुण करो रोटी आण च ते टाइम नहीं। और दौड़ आना नहीं है, हम बहुत अरसा हो गया, खरबूजा तो बहुत खाने हैं, ये अक्सर लैके आने, इत्थे मिल जाता है, पर उस सीजन की चीज़ जी मिलती होंगी सी, अज बगैर सीजन की भी तो बहुत चीज़ां मिल जांदियां, दवाइयां पा पा के उन्होंने सराद किए होंगे ने, इस तरह कि बगैर सीजन के भी तुहानूं मिल जांदियां। पर जी सीजन की चीज़ मिलती सी ना बई वाह, बल्ले बल्ले होंगी सी वो चीज़, कि ताकत से भरपूर, और उस जमाने इन्ना उपर स्प्रे वगैरह भी नहीं होंदा सी, ते लोग इस तरह ही खा लेंदे होंदे सन। ते अज असीं ये याद कर ली, लाल आलू भी देखे ना मैं, ते आलूआं दा भी एक सीजन होंदा सी, लाल आलू का एक सीजन होंदा सी, भी जो लाल आलू आने ना साडे अब्बू ने लैके आने कि लो भी सीजन के आलू आए ने ते तुहानूं खवाना वा। ते हुण मैं हांडी चुक के देखनी आ, बिस्मिल्ला दी बरकत करके असीं देखने आ कि की पक्किया वे। लो जी चुल्हा असीं कीता बंद, ते हुण असीं इहनूं चुकने आ ढक्कन नूं, बिस्मिल्लाह रहमान रहीम। लो भी बड़ा ज़बरदस्त फलियां आलू तैयार हो चुकिया साडा। बातों में हमने हांडी भी तैयार कर ली अपनी, मैं छोटी जी प्लेट च पा के तुहानूं दिखा देनी आ, सिर्फ किस देखण वास्ते कि कितना अच्छा बनिया, और तुसीं कदी ट्राई करियो, बहुत ही मज़े का बनता है। यह देखो जी कितना मज़े का लग रहा है, मैं खा के भी तुहानूं दिखा देनी है। लो जी देख लो, मैं तुहानूं खा के भी दिखा देनी आ, बहुत मज़े दी बनदियां ने फलियां। शमा और ਜਿਹੜੇ ਇੱਥੇ ਦੇ ਰਹਿਣ वाले ने अनीला, ਤੁਸੀਂ शायद पकांदे भी हो, ਜਿਹੜੇ नसीमा डार वगैरह ਜਿਹੜੇ मेरे दोस्त ने ਜਿਹੜੇ ਇੱਥੇ ਦੇ ਰਹਿਣ वाले ने नाही दे, ਤੇ ਤੁਸੀਂ ਸਾਰੇ ਇਹ ਚੈੱਕ ਕਰਿਓ ਕਿ ਅਗਰ ਤੁਹਾਨੂੰ ਮਿਲਣ ਨਾ ਫਲੀਆਂ ਲੰਬੀਆਂ ਵਾਲੀਆਂ ਤਾਂ ਜ਼ਰੂਰ ਟਰਾਈ ਕਰਿਓ, ਬਹੁਤ ਮਜ਼ੇ ਦੀਆਂ ਬਣਦੀਆਂ ਨੇ। अल्लाह की कसम बड़ा मज़ेदार बनी। पप्पू पास हो गया पप्पू जड़ा वे हांडी नहीं चंगी पकाई है कि पप्पू पास हो गया, पप्पू ने अपनी तारीफ आप ही कर दी है। तो चलो जी असी कैसी कुकिंग की है, तुम हमेशा मेरा दिल रख लेंदे हो, पर अज फिर सही एक सदम और सही एक कमेंट और सही तुसी जड़ा कर दवो कि कैसा बनया खाना मेरा, और तुम कैसी लगी है डिश। सादी सादी जी घर की सादी हांडी जी है ना, वो वर्गी कोई चीज़ नहीं होंगी है, जितों मर्जी तुसी कोई चीज़ जाके खा लो, घर की जी हांडी और सादा खाना वो सब तो बेस्ट है।
ਤੇ ਫਿਰ ਮਿਲਨੇ ਆ। ਤੁਸੀਂ ਆਪਣੀ ਕੌਮੀ ਡਿਊਟੀ ਪੂਰੀ ਕਰਨੀ ਹੈ, ਕਮੈਂਟ ਕਰਨਾ ਵੇ ਤੇ ਨਾਲ ਹੀ ਹਾਈਪ ਦਾ ਬਟਨ ਅਗਰ ਆ ਜਾਏ ਤੇ ਉਹ ਦਬਾ ਦੇਣਾ ਵੇ ਤੇ ਨਾਲ ਤੁਸੀਂ ਲਾਈਕ ਜ਼ਰੂਰ ਕਰਨਾ ਵੇ ਤੇ ਅਗਰ ਕਿਸੇ ਨੂੰ ਸ਼ੇਅਰ ਕਰ ਸਕੋ ਤੇ ਸ਼ੇਅਰ ਵੀ ਕਰ ਦਿਓ ਵੀ ਮਜ਼ਾਕਾ ਤੇ ਕੋਈ ਨਹੀਂ ਹੈ ਨਾ। ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਬੂਟੀ ਨਾ ਪਾ ਲਿਆਈ ਕੱਖ ਵੇ ਕਿ ਸਾਡੇ ਵੱਲ ਤੱਕ ਸੱਜਣਾ, ਕਿ ਸਾਡੇ ਵੱਲ ਤੱਕ ਸੱਜਣਾ। ਤੇ ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਮੂਠੀ ਦਾ ਪਾ ਲਿਆਈ ਕੱਖ ਵੇ ਕਿ ਸਾਡੇ ਵੱਲ ਤੱਕ ਸੱਜਣਾ। ਅਸੀਂ ਆਪਣੀ YouTube ਫੈਮਿਲੀ ਨੂੰ ਕਹਿ ਰਹੇ ਹਾਂ ਸਾਡੇ ਵੱਲ ਤੱਕ ਸੱਜਣਾ। ਅੱਲਾ ਹਾਫਿਜ਼।